हाँ जी भाईजान, कितने जा रहे हो? सिंध जा रहे हैं सिंध जा रहे हो जी। तो किराया वगैरह पता कितना कितना किराया? किराया जो आम चल रहा है वही चलता है। किराया ऐसे तो नहीं है कि बंदा बता ही दे। कितना किराया सिंध का? 2500 है 2500। जी हाँ। पंजाबी समझ आती? समझ आ जाती है लेकिन बोलनी नहीं बोलने आती। में कमी थोड़ी पेश है। सराइकी तो ਤੁਹਾਨੂੰ ਆਦੀ ਹੋਣੀ ਤਾਂ। हाँ सर की आ रही है 2500 किराया हो गया। जी हाँ जी हाँ ठीक है, माकूल है। हाँ हाँ। ਅੱਡੇ ਦਾ ਸਰਵਿਸਿਜ਼ ਵਗੈਰਾ ਕੈਸੀਆਂ ਲੱਗੀਆਂ ਨੇ ਤੁਹਾਨੂੰ? ਗੱਡੀਆਂ ਵਗੈਰਾ ਠੀਕ ਨੇ? हाँ सही है माशाल्लाह बेहतरीन ਕੀ जी हाँ। ਫਰਕ ਹੈ ਤੁਹਾਨੂੰ ਸਿੰਧ ਚ ਤੇ ਪੰਜਾਬ? हमारे सिंध में तो ज़ाहिर घर घर होता है लेकिन जो हम आते हैं यहाँ मजदूरी के लिए यहाँ निकल आते हैं तो मजदूरी कर रहे हैं यहाँ। क्या करते क्या हैं आप? ये केबल का काम है स्ट्रॉन्ग फाइबर का। अच्छा, जी हाँ वही काम हम कर रहे थे। अभी छोटी पैदार जा रहे हैं। शाम ठीक चल रहा है? महंगाई से फर्क पड़ा है? महंगाई तो आपको पता है कि अरूज है आज तक। तो खर्चात जो होता है नहीं पूरे होते हैं अभी तक। तो वर्कर के लिए खास करके नहीं होते हैं, जो बाकी नौकरी होती है तो उसके लिए तो मसला नहीं लाहौर है। कितने अरसे तो आ जा रहे हो? 1 माह हो गया है इधर। कैसा लगा लाहौर? माशाल्लाह बेहतरीन मज़ा सराइकी है। जी दसो कि लाहौर कैसा लगा? बेहतरीन लगा सही। खाना क्या जाए थोड़ा? खाना बेहतरीन थे। मसाले वाला ज़्यादा शौक पसंद करते हो? सादा सही लगता है ऐसा कुछ। अच्छा, जी हाँ। उधर ज़्यादा अच्छा खाना ताड़े को? उस तो असां बारे वाला हिसाब है तो असीं घर वाला सिस्टम तो सादा ही खाईंदे आहियूं। तो इत्थे भी असां कुक रखते आहियूं अपना तो वो भी सादा करवाईंदे आहियूं। मसाले वाला सही नहीं लगता था तो मसाले वाला खास करके पेट वेट ख़राब कर देंदे तो वाला मसला थी वेंदे। लाहौर च कुछ बहुत अच्छा लगे? माशाल्लाह बेहतरीन लगे। लाहौर वाली ठीक है? हाँ हाँ असें लाहौर वाले तो पता नहीं। तो ये तो हम नहीं ऐसा कह सकते क्योंकि हम ऐसा काम करते भी नहीं हैं। तो माशाल्लाह बेहतरीन है। ਗੱਡੀ ਤੁਹਾਡੀ ਲੱਗ ਗਈ ਫਿਰ ਹੁਣ? ਹਾਂਜੀ ਸਵਾਰੀਆਂ ਆ ਰਹੀਆਂ ਨੇ ਹਾਂਜੀ ਤੇ ਕਿੰਨੇ ਵਜੇ ਨਿਕਲੇਗੀ? 9:30 ਵਜੇ। ਕਿਰਾਇਆ ਕਿੰਨਾ ਹੋ ਗਿਆ ਜੀ ਚੰਗ ਤੱਕ ਦਾ? ਜੰਗ ਤਾਂ 1400। ਤੇ ਸਵਾਰੀ ਮੁੱਤਮੀ ਨਹੀਂ ਹੈ, ਕਹਿੰਦੀ ਵਧਾ ਦਿੱਤਾ ਵਾ। ਸਵਾਰੀ ਕਦੀ ਰਾਜ਼ੀ ਹੋਈ। ਅੱਛਾ, ਮਾਲਕ ਵਿਚਾਰੇ ਖਾਲੀ ਚਿੱਟਾ ਲੈ ਰਹੇ ਨੇ ਬਨਾਮੀ ਵਾਲੀ, ਆਵਾਮ ਨਹੀਂ ਰਾਜ਼ੀ ਹੋ ਸਕਦੀ। ਅੱਛਾ ਸਵਾਰੀਆਂ ਤੇ ਕੋਈ ਫਰਕ ਪਿਆ ਪੈਟਰੋਲ ਦੀਆਂ ਕੀਮਤਾਂ ਵਧਣ ਤੋਂ ਬਾਅਦ? ਆਹ ਸਵਾਰੀ ਘਟ ਗਈ ਹੈ, ਨਾਲੇ ਵੈਸੇ ਵਾਢੀਆਂ ਸਨ, ਵਾਢੀਆਂ ਦੀ ਵਜ੍ਹਾ ਤੋਂ ਸਵਾਰੀ ਘੱਟ ਹੈ। ਅੱਛਾ, ਕੁਝ ਮੌਸਮਾਂ ਦਾ ਵੀ ਫਰਕ ਹੁੰਦਾ ਕਿ ਇਹਨਾਂ ਜਾਂ ਛੁੱਟੀਆਂ ਦੇ ਦਿਨਾਂ 'ਚ ਜ਼ਿਆਦਾ ਆਵਾਮ ਹੋ ਗਈ? ਮੌਸਮਾਂ ਦਾ ਕੋਈ ਫਰਕ ਨਹੀਂ ਹੈ, ਵਾਢੀਆਂ ਦਾ ਹੀ ਫਰਕ ਹੁੰਦਾ ਬਸ। ਅੱਛਾ, ਮਤਲਬ ਗੰਦਮ ਦੀ ਕਟਾਈ ਜਿਨ੍ਹਾਂ ਦਿਨਾਂ 'ਚ ਆਹ ਹੁੰਦੀ ਹੈ। ਗੰਦਮ ਦੀ ਕਟਾਈ 'ਚ ਸਵਾਰੀ ਕੰਮ ਹੁੰਦੀ ਹੈ। ਅੱਛਾ, ਸਵਾਰੀ ਕੋਈ ਸ਼ਿਕਵਾ ਨਹੀਂ ਕਰਦੀ ਕਿ ਪੈਟਰੋਲ ਜੇ ਵਧਿਆ ਤੇ ਤੁਸੀਂ ਫੀ ਸਵਾਰੀ ਕਿਰਾਇਆ ਵਧਾ ਦਿੰਦੇ ਹੋ, ਡਬਲ ਕਰ ਕਾਹਦਾ ਦਿੰਦੇ ਹੋ? ਸ਼ਿਕਵਾ ਕਰਨਾ, ਸਾਹਮਣੇ ਹੀ ਹਰ ਚੀਜ਼ ਚੱਲ ਰਹੀ ਹੈ। ਤੁਹਾਡੀਆਂ ਤਨਖਾਹਾਂ ਵੀ ਵਧੀਆਂ ਨੇ ਇਹਨਾਂ ਦਿਨਾਂ 'ਚ? ਨਹੀਂ ਸਾਡੀ ਤਨਖਾਹ ਮਾਲਕ ਕਹਿੰਦੇ ਵੀ ਰੱਖ ਲਈ ਇਹਨਾਂ ਦੇ। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਕਿਰਾਇਆ ਵਧਾਇਆ ਤੇ ਸਾਡੀ ਤਨਖਾਹ ਵੀ ਤੇ ਨਾ ਵਧਾਓ। ਜੀ ਨਾ, ਚੱਕਰ ਹੀ ਕੋਈ ਨਹੀਂ। ਅੱਛਾ, ਕੀ ਇਹਨੇ ਘਟਾ ਦਿਓ? ਹਾਂਜੀ ਮਾਲਕ ਤੁਸੀਂ ਕਹਿੰਦੇ ਕਿਰਾਏ ਵਧਾਏ ਨੇ ਤੇ ਸਾਡੀਆਂ ਜੀ। ਤਨਖਾਹਾਂ ਵੀ ਵਧਾਓ। ਨਹੀਂ ਨਾ ਵਧਾ ਸਕਦੇ। ਉਹ ਕਹਿੰਦਾ ਜਨਾਬ ਡੀਜ਼ਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਤਨਖਾਹਾਂ ਨਹੀਂ ਵਧਾ ਸਕਦੇ। ਸਵਾਰੀ ਕੇ ਹੈ ਹੀ ਨਹੀਂ, ਹਾਲਾਤ ਹੀ ਇਹਦੇ ਖਰਾਬ ਨੇ। ਇਹ ਤੁਹਾਡੀ ਕਿੰਨੇ ਸੀਟਰ ਹੈ ਗੱਡੀ? ਇਹ 48 ਸੀਟਰ 48 ਸਵਾਰੀਆਂ ਜਾਂਦੀਆਂ, ਜ਼ਿਆਦਾ ਨਹੀਂ ਬਿਠਾ ਲੈਂਦੇ ਹੋ? ਘੱਟ ਜਾਂਦੀਆਂ ਨੇ। ਨਾਨ ਸਟਾਪ ਜਾਂਦੀ? ਹਾਂ ਨਾਨ ਸਟਾਪ। ਅੱਛਾ, ਇਹ ਬਰਾਸਤਾ ਹੈ ਜਿਹੜਾ ਮੁਲਤਾਨ ਰੋਡ ਤੋਂ ਜਾਂਦੇ ਹੋ? ਨਹੀਂ ਰਸਤਾ ਮੋਟਰਵੇ। ਚੰਗ ਤੱਕ ਮੋਟਰਵੇ ਦਾ ਸਫ਼ਰ ਕਿੰਨਾ ਜੀ? ਕਿੰਨੀ ਦੇਰ 'ਚ ਪਹੁੰਚ ਜਾਂਦੇ? ਤਕਰੀਬਨ 3 ਘੰਟੇ। 3 ਘੰਟੇ ਲਾਹੌਰੋਂ ਚੰਗ ਪਹੁੰਚ ਜਾਂਦੇ ਹੋ? ਚੰਗ ਤੇ ਲਾਹੌਰ 'ਚ ਕੀ ਫਰਕ ਵੇਖਿਆ ਤੁਸੀਂ? ਤਾਂ ਕਾਫੀ ਅਰਸੇ ਤੋਂ ਲਾਹੌਰ ਆ ਜਾ ਰਹੇ ਹੋ। ਲਾਹੌਰ ਇੱਕ ਵੱਡਾ ਸ਼ਹਿਰ ਹੈ, ਜੰਗ ਛੋਟਾ ਸ਼ਹਿਰ ਹੈ। ਸਭ ਤੋਂ ਬਿਹਤਰੀਨ ਕੀ ਹੈ ਜੰਗ ਵਿੱਚ? ਕੋਈ ਮਸ਼ਹੂਰ ਚੀਜ਼ ਮਸ਼ਹੂਰ ਮਸਲਨ ਕੋਈ ਖਾਣ ਦੇ ਹਵਾਲੇ ਨਾਲ ਜਾਂ ਫਿਰਨ ਟੁਰਨ ਦੇ ਹਵਾਲੇ ਨਾਲ? ਖਾਣ ਜਗ੍ਹਾ? ਪੀਣ ਦੇ ਹਵਾਲੇ ਨਾਲ ਸਿਆਣੇ ਇੱਕੋ ਹੀ ਗੱਲ ਕਰਕੇ ਨੇ, ਹਾਂਜੀ। ਕਮਾਓ ਭਾਵੇਂ ਦਿੱਲੀ ਜਾ ਕੇ, ਖਾਓ ਜੰਗ ਬਹਿ ਕੇ। ਅੱਛਾ ਜੀ, ਵਾਹ 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 ਵਾਹ। ਕਮਾਓ ਭਾਵੇਂ ਦਿੱਲੀ ਜਾ ਕੇ ਤੇ ਜੰਗ ਖਾਓ ਜੰਗ ਬਹਿ ਕੇ। ਕਿਉਂਕਿ ਸਿਰਫ ਖਾਣ ਪੀਣ ਦੇ ਹੱਕ 'ਚ ਹੈ ਜੰਗ। ਅੱਛਾ, ਖਾਣ ਪੀਣ ਬਹੁਤ ਅੱਛਾ ਹੈ। ਕੀ ਜ਼ਬਰਦਸਤ। ਮਿਲਦਾ ਕੀ ਸਭ ਤੋਂ ਅੱਛਾ? ਮਸਲਨ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਆਪਣਾ ਖਾਣਾ ਖਾ ਸਕਦੇ ਹੋ, ਸਾਫ ਸੁਥਰਾ। ਲਾਹੌਰ ਨਾਲ ਔਰ ਵੀ ਮੇਰਾ ਚੰਗਾ? ਖਿਆਲ ਹੈ ਕਿ ਮੇਰੀ ਪੰਜਾਬ 'ਚ ਮੈਂ ਇਹੋ ਜਿਹਾ ਖਾਣਾ ਨਹੀਂ ਵੇਖਿਆ ਜੰਗ ਤੋਂ ਇਲਾਵਾ। ਵਾਹ ਵਾਹ ਵਾਹ, ਇਹ ਤੁਸੀਂ ਜੰਗ ਦੀ ਕੋਈ ਅੱਛੀ ਚੀਜ਼ ਦੱਸ ਦਿੱਤੀ ਸਾਨੂੰ। ਕੋਈ ਵੀ ਚੀਜ਼ ਜੰਗ ਦੀ, ਚਿਕਨ ਖਾ ਲਓ ਜਾ ਕੇ ਕਿਸੇ ਹੋਟਲ ਤੇ ਚਲੇ ਜਾਓ, ਹਾਂ ਹਾਂ, ਦਾਲ ਖਾ ਲਓ ਉਹਦੇ ਕੋਲੋਂ। ਪੂਰੇ ਪੰਜਾਬ 'ਚ ਇਹੋ ਜਿਹੀ ਨਹੀਂ ਹੈ ਜੋ ਜੰਗ 'ਚ ਹੈ। ਠੀਕ ਹੋ ਗਿਆ ਜੀ। वालेकुम सलाम सर। ਸਰ ਕਿਹੜੇ ਪਾਸੇ ਜਾ ਰਹੇ ਹੋ? ਅਸੀਂ ਜਾ ਰਹੇ ਹਾਂ ਮੁਲਤਾਨ ਜੀ।
ਤੇ ਕਿੰਨਾ ਕਿਰਾਇਆ ਹੋ ਗਿਆ? ਇਹ ਕਿਰਾਇਆ ਜਿਹੜਾ ਜ਼ਿਆਦਾ ਕੈਲੰਡਰ ਨੂੰ ਹੀ ਪਤਾ ਹੁੰਦਾ, ਡਰਾਈਵਰ ਨੂੰ ਘੱਟ ਰੇਟ ਲਿਸਟ ਅੱਗੇ ਲਾਈ ਹੋਈ ਹੈ ਸਾਹਮਣੇ। ਅੱਛਾ, ਹਾਂਜੀ। ਕੋਈ ਵਧਿਆ ਪਿਛਲੇ ਦਿਨਾਂ 'ਚ ਹੁਣ ਮਹਿੰਗਾਈ ਤੋਂ ਬਾਅਦ? ਇਹ ਜੀ ਸਾਨੂੰ ਜਿਹੜੀ ਲਿਸਟ ਹਰ ਮਹੀਨੇ ਜਦੋਂ ਤੇਲ ਵੱਧਦਾ ਜਾਂ ਘਟਦਾ ਹੈ, ਉਹ ਸਾਨੂੰ ਦਿੰਦੇ ਆ ਲਿਸਟ, ਅੱਛਾ ਤੇ ਉਸ ਲਿਸਟ ਦੇ ਹਿਸਾਬ ਨਾਲ ਅਸੀਂ ਕਿਰਾਇਆ ਲੈਂਦੇ ਆ ਜੀ। ਅੱਛਾ, ਤੁਹਾਡਾ ਚੱਕਰ ਤੁਸੀਂ ਦਿਨ 'ਚ ਇੱਕ ਦਫਾ ਮੁਲਤਾਨ ਜਾਂਦੇ ਹੋ, ਵਾਪਸ ਵੀ ਉਸੇ ਦਿਨ ਆਉਂਦੇ ਨਹੀਂ ਹੋ? ਨਹੀਂ 24 ਘੰਟੇ ਦਾ ਚੱਕਰ ਹੁੰਦਾ, ਅੱਜ ਜਾਵਾਂ ਕੱਲ ਵਾਪਸੀ ਹੋਏਗੀ ਸਾਡੀ ਕੱਲ ਵਾਪਸੀ ਹੋਏਗੀ ਇਨਸ਼ਾਅੱਲਾ ਜੀ। ਮਤਲਬ ਹਫਤੇ ਵਿੱਚ ਕੋਈ ਤੁਸੀਂ 3 ਚੱਕਰ ਤੁਹਾਡਾ ਆਉਣ ਜਾਣ ਹੋ ਜਾਂਦਾ ਹੈ? ਹਾਂਜੀ ਤਕਰੀਬਨ 3 ਹੋ ਜਾਂਦੇ ਆ। ਅੱਛਾ, ਕਿਰਾਏ ਤਾਂ ਵਧੇ ਨੇ, ਤੁਹਾਡੀਆਂ ਤਨਖਾਹਾਂ ਵੀ ਵਧੀਆਂ? ਨਹੀਂ ਤਨਖਾਹਾਂ ਉਹ ਪੁਰਾਣੀਆਂ ਚੱਲ ਰਹੀਆਂ ਨੇ ਜੀ। ਹਾਂ। ਹਾਂਜੀ ਅੱਛਾ, ਉਹ ਮਹਿੰਗਾਈ ਨੇ ਤੁਹਾਡਾ ਵੀ ਫਰਕ ਆਇਆ ਜ਼ਿੰਦਗੀ ਦੇ ਮਾਮਲਾ? ਸਾਫ ਜ਼ਾਹਿਰ ਗੱਲ ਹੈ ਜੀ, ਮਹਿੰਗਾਈ ਜਦੋਂ ਹੋਈ ਹੈ ਕਿ ਗਰੀਬ ਬੰਦਾ ਅਗਰ ਚੀਨੀ 2 ਰੁਪਏ ਵਧੀ ਹੈ ਤਾਂ ਗਰੀਬ ਵਾਸਤੇ ਵੀ ਉਹ ਵਧੀ ਤੇ ਅਮੀਰ ਵਾਸਤੇ ਵੀ ਉਹ ਵਧੀ ਹੈ। ਸਾਫ ਜ਼ਾਹਿਰ ਗੱਲ ਹੈ ਇੱਕ ਜੀ। ਦੌਰ ਹੁੰਦਾ ਸੀ, ਕਿਸੇ ਦੌਰ 'ਚ ਕੋਈ ਸਟੂਡੈਂਟ ਪੈਕੇਜ ਵੀ ਹੁੰਦਾ ਸੀ ਗੱਡੀਆਂ 'ਚ, ਤੁਸੀਂ ਵੀ ਕੋਈ ਛੱਡਦੇ ਜੇ ਕੋਈ ਸਟੂਡੈਂਟ ਨੂੰ ਪੈਸੇ? ਇਹ ਜੀ ਉਹ ਸਟੂਡੈਂਟ ਮਹਦੂਦ ਲੋਕਾਂ ਵਾਸਤੇ ਹੁੰਦੇ ਨੇ ਜੀ, ਜਿਹੜੇ ਅੱਗੇ ਕੰਪਨੀਆਂ ਵਿੱਚ ਹੁੰਦਾ ਇਦਾਂ ਹਿਸਾਬ, ਲੇਕਿਨ ਪ੍ਰਾਈਵੇਟ ਵਿੱਚ ਹੁੰਦਾ ਜੀ ਫੋਰਮੈਨ ਹੋ ਗਿਆ ਜਾਂ ਮਾਲਕ ਦੇ ਥਰੂ ਹੋ ਜਾਵੇ ਕਿ ਜੀ ਇਹ ਬੰਦਾ ਆਪਣਾ ਜੀ ਲੈ ਜਾਓ ਜੀ, ਉਹ ਕੰਮ ਚੱਲਦਾ ਹੈ। ਇਹ ਪ੍ਰਾਈਵੇਟ ਸਿਸਟਮ ਹੈ। ਕੰਪਨੀਆਂ ਵਿੱਚ ਸਟੂਡੈਂਟ ਪੈਕੇਜ ਜਾਂ ਇਸ ਤਰ੍ਹਾਂ ਦਾ ਉਹ ਹੋ ਸਕਦਾ ਹੈ। ਕਿਉਂਕਿ ਲੋਕਲ ਗੱਡੀਆਂ 'ਚ ਤਾਂ ਬੱਚੇ ਕਹਿ ਲੈਂਦੇ ਹੁੰਦੇ ਨੇ ਜੀ ਸਟੂਡੈਂਟ ਆ ਕੋਈ ਕਿਰਾਇਆ ਹਾਂਜੀ, ਛੱਡ ਦਿਓ। ਹਾਂਜੀ। ਤੁਸੀਂ ਵੀ ਕੋਈ ਛੱਡਦੇ ਹੋ ਵੈਸੇ? ਨਹੀਂ ਇਹ ਕੈਲੰਡਰ ਦੇ ਹੁੰਦਾ ਜੀ। ਤੁਹਾਡੇ ਫਿਕਸ ਨੇ ਕਿਰਾਏ? ਹਾਂਜੀ ਸਾਡੇ ਫਿਕਸ ਹੁੰਦੇ ਨੇ ਜੀ ਕਿਸੇ ਨੂੰ ਤਕਰੀਬਨ। ਕੋਈ ਮਾਫੀ ਨਹੀਂ ਹੈ? ਇਹ ਤਾਂ ਜੀ ਮਾਲਕਾਂ ਦੇ ਸਿਰ ਤੇ ਹੁੰਦਾ ਜਾਂ ਕੈਲੰਡਰ ਦੇ ਸਿਰ ਤੇ ਹੁੰਦਾ ਜੀ ਕਿ ਉਹ ਮਾਫੀ ਦਿੰਦੇ ਨੇ ਜਾਂ ਨਹੀਂ ਦਿੰਦੇ ਜੀ। ਹਾਂ। ਤੇ ਉਹ ਮਾਲਕਾਂ ਨੇ ਪੁੱਛਣਾ ਹੁੰਦਾ, ਹਿਸਾਬ ਲੈਣਾ ਹੁੰਦਾ ਉਹਨਾਂ ਨੇ। ਤੇ ਕੁਝ ਲੋਕ ਬੱਚੇ ਹੁੰਦੇ ਨੇ ਫਿਰ ਜਿਹੜੇ ਮਜਬੂਰ ਹੁੰਦੇ ਨੇ ਉਹਨਾਂ ਨੂੰ ਦੇ ਦੀ ਸਬਸਿਡੀ ਦੇ ਦੀ ਹੈ ਤੇ ਠੀਕ ਹੈ ਭਾਈ ਜਾਨ ਤੁਸੀਂ ਆ ਜਾਓ। ਅੱਛਾ ਭਾਈ ਜਾਨ, 3/4/2026 ਦੇ ਤੁਹਾਡੇ ਨਰਖ ਲੱਗੇ ਨੇ ਜਿਹੜੇ ਕਿਰਾਏ ਲੱਗੇ? ਹਾਂਜੀ। ਉਸ ਤੋਂ ਬਾਅਦ ਤਾਂ ਪੈਟਰੋਲ ਵੀ ਮਹਿੰਗਾ ਆਇਆ, ਤੁਸੀਂ ਨਹੀਂ ਮਹਿੰਗੇ ਕੀਤੇ ਕਿਰਾਏ? ਸਰ ਜੀ ਇਹ ਸਵਾਰੀ ਕਿਰਾਇਆ ਨਹੀਂ ਦੇ ਰਹੀ, ਇਹ ਜਿਹੜਾ ਕਿਰਾਇਆ ਨਾ ਇਹ ਨਹੀਂ ਅਫੋਰਡ ਕਰਦੀ ਵੀ ਸਵਾਰੀ। ਅੱਛਾ। ਹਾਂਜੀ, ਇਹ ਗੱਡੀਆਂ ਦੀਆਂ ਮਾਲਕਾਂ ਦੀਆਂ ਸਾਡੇ ਦੀਆਂ 22 ਗੱਡੀਆਂ ਨੇ, ਇਹ 2-3 ਜਾ ਰਹੀਆਂ ਬਕਾਇਆ, ਸਾਰੀਆਂ ਵਰਕਸ਼ਾਪੇ ਖੜੀਆਂ ਹੋਈਆਂ। ਅੱਛਾ। 40,000-30,000 ਰੁਪਏ ਕਿੱਥੋਂ ਰੋਜ਼ ਬਨਾਮ ਕਰਨ, ਤੇਲ ਕਿੱਥੋਂ ਦਾਰੋਂ ਦੇ ਪੈਟਰੋਲ ਪੰਪ ਦਾ ਘਰ ਦੇ ਹੈ ਕੋਈ ਨਹੀਂ ਗੀ। ਅੰਬਲਾ ਉਹ ਬੇਰੋਜ਼ਗਾਰ ਹੋਇਆ ਪਿਆ ਹੈ, ਘਰ ਬੈਠਾ ਹੋਇਆ ਪਰੇਸ਼ਾਨ, ਇਹਨਾਂ ਤੋਂ ਇਲਾਵਾ ਹੋਰ ਕਾਰੋਬਾਰ ਵੀ ਨਹੀਂ ਕੋਈ ਕਰ ਸਕਦਾ, ਨਾ ਮਿਹਨਤ ਮਜ਼ਦੂਰੀ। ਜਿਹੜੇ ਗੱਡੀਆਂ ਦੇ ਕੈਲੰਡਰ ਡਰਾਈਵਰ ਨੇ, ਅਸੀਂ ਕੈਲੰਡਰ ਡਰਾਈਵਰ ਆ, ਅਸੀਂ ਇਸ ਤੋਂ ਇਲਾਵਾ ਹੋਰ ਕੰਮ ਵੀ ਨਹੀਂ ਕਰ ਸਕਦੇ। ਲੇਕਿਨ ਕੀ ਕਰੀਏ, ਮਜਬੂਰੀ, ਹਾਲਾਤ ਚੱਲ ਰਹੇ। ਗੱਡੀ ਦੇ ਵਿੱਚ ਅੱਧਾ ਘੰਟਾ ਟਾਈਮ ਹੋ ਗਿਆ, ਗੱਡੀ 3 ਸਵਾਰੀਆਂ ਨੇ, ਕਿੱਧਰ ਲੈ ਕੇ ਜਾਈਏ ਨਾ? ਤੇ ਸਵਾਰੀਆਂ ਤਾਂ ਕਿੰਨੀਆਂ ਨੇ, ਕਿਰਾਏ ਬੜੇ ਜ਼ਿਆਦਾ ਵੱਧ ਗਏ। ਸਵਾਰੀਆਂ ਕਿਰਾਇਆ ਉਹ ਸਵਾਰੀਆਂ ਬੈਠੀਆਂ, ਉਹਨਾਂ ਪੁੱਛੋ ਕਿੰਨੇ ਕਿੰਨੇ ਪੈਸੇ ਦਿੱਤੇ ਆ। ਅਸੀਂ ਮਜਬੂਰੀ ਨਾਲ ਫਿਰ ਬਹਾਣਿਆ ਪੈਂਦੀਆਂ। ਇਹ ਗਵਰਨਮੈਂਟ ਇਹ ਕਿਰਾਇਆ ਵੀ ਦੇ ਦੇਵੇ ਨਾ, ਜਿਹੜਾ ਲਿਖਿਆ ਹੋਇਆ ਇਹਦੇ ਦੇ ਮੁਤਾਬਕ ਵੀ ਕਿਰਾਇਆ ਦੇ ਦੇਵੇ ਤੇ ਫਿਰ ਵੀ ਟਰਾਂਸਪੋਰਟ ਖੁਸ਼ਹਾਲ ਹੋ ਜਾਵੇ। ਅੱਛਾ। ਹਾਂਜੀ, ਕਿਰਾਏ ਇਸ ਦੇ ਮੁਤਾਬਕ ਨਹੀਂ ਹੋਣ ਚਾਹੀਦੇ? ਨਹੀਂ ਦੇ ਰਹੀ ਸਵਾਰੀ, ਨਹੀਂ ਦੇ ਰਹੀ ਸਵਾਰੀ, ਮਜਬੂਰ ਹੈ, ਉਹਨਾਂ ਕੋਲ ਪੈਸਾ ਹੀ ਨਹੀਂ ਹੈਗਾ ਆਵਾਮ ਕੋਲ। ਤੇ ਮੁਲਤਾਨ ਤੱਕ ਦਾ ਕਿੰਨਾ ਕਿਰਾਇਆ ਦਿੰਦੀ ਸਵਾਰੀ? ਮੁਲਤਾਨ ਦਾ ਕਿਰਾਇਆ ਦਿੰਦੀ ਵੀ 1200-1300। ਵੈਸੇ 2300 ਕਿਰਾਇਆ ਤੁਹਾਨੂੰ? ਨਹੀਂ ਹੈਗਾ 1800 ਰੁਪਏ ਹੈ ਜੀ। ਹਾਂਜੀ 1800 ਸਾਬਕਾ ਕਿਰਾਇਆ 1800 ਸੀ, ਮੌਜੂਦਾ ਕਿਰਾਇਆ 2300 ਰੁਪਏ। 2300। ਇਹ ਵੈਸੇ ਬਾਅਦ ਤੁਹਾਡੇ- ਵਿੱਚ ਤੇਲ ਫਿਰ ਵਧਿਆ ਹੈ, ਨਹੀਂ ਵਧਿਆ ਹੈ। ਇਹ ਸਰਕਾਰੀ ਨੇ ਜਾਂ ਤੁਹਾਡੀ ਕੰਪਨੀ ਨੇ ਆਪ ਰੇਟ ਭਾਈ ਨੇ ਸਰਕਾਰੀ ਹੈ, WhatsApp ਵੈਬਸਾਈਟ ਦਾ ਨੰਬਰ ਲਿਖਿਆ ਹੋਇਆ। ਹਾਂਜੀ, ਹਾਂ, ਤੇ ਤੁਸੀਂ ਸਵਾਰੀ ਨੂੰ ਕਹਿੰਦੇ ਨਹੀਂ ਵੀ ਕਿਰਾਇਆ ਤਾਂ ਇਹ ਲੱਗਿਆ? ਉਹ ਸਵਾਰੀ ਦਿੰਦੀ ਨਹੀਂ, ਮਜਬੂਰੀ ਸਾਨੂੰ ਭਾਣਾ ਪੈਂਦਾ, ਫਿਰ ਕੀ ਕਰੀਏ? ਗੱਡੀ ਵੀ ਚਲਾਣੀ ਕਿ ਇਹਨੂੰ ਵੇਲੀ ਤਾਂ ਥੋੜੀ ਗੱਲ, ਅੱਡੇ ਨੇ ਪਰਚੀ ਉਹਨਾਂ ਵਧਾਈ ਤੀ ਹੈ, ਪਹਿਲੇ 1800 ਦੀ ਪਰਚੀ, ਹੁਣ 32-3300 ਦੀ ਪਰਚੀ ਹੈ ਤੁਹਾਡਾ ਗਵਰਨਮੈਂਟ ਦੀ। ਮੁਲਤਾਨ ਤੱਕ ਡੀਜ਼ਲ ਕਿੰਨਾ ਕੁ ਲੱਗ ਜਾਂਦਾ ਵੱਡੀ ਗੱਡੀ ਨੂੰ? 80,000 ਦਾ। ਇਹਦੀ ਐਵਰੇਜ ਕਿੰਨੀ ਹੁੰਦੀ ਫੀ ਕਿਲੋਮੀਟਰ ਦੀ? ਇਹਦੀ ਤਾਂ ਮੈਨੂੰ ਨਹੀਂ ਪਤਾ ਹੈਗਾ, ਐਵਰੇਜ ਤਾਂ ਮੈਨੂੰ ਐਵਰੇਜ ਡਰਾਈਵਰ ਨੂੰ ਪਤਾ ਹੈ। ਅੱਛਾ। ਹਾਂਜੀ 80,000 ਦਾ ਉੱਥੇ ਤੱਕ ਜਾਂਦੇ ਖਾ ਹਾਂਜੀ, ਜਾਂਦੀ ਡੀਜ਼ਲ ਆਉਣ ਜਾਂਦਾ ਇੱਕ ਆਉਣ ਚੱਕਰ ਦਾ 80,000 ਇਕੱਠਾ ਕਰਨਾ ਤੇ ਫਿਰ ਤੁਹਾਨੂੰ ਕੁਛ ਐ ਲੱਗੂ। ਡੀਜ਼ਲ ਦੇ ਕੇ ਅੱਡਿਆਂ ਦੇ ਖਰਚੇ, ਪਰਚੀਆਂ, ਟੂਲ ਪਲਾਜ਼ੇ, ਇਹ ਵੀ ਤਾਂ ਖਰਚੇ ਮੈਨੇਜ ਕਰੋ ਨਾ ਵਿੱਚ। ਫਿਰ ਟਾਇਰਾਂ ਦੀ ਕਸਾਈ, ਮੋਬਲੈਲ, ਫਿਰ ਹੋਰ ਬੜੇ ਅਖਰਾਜਾਤ ਨੇ। ਇਹ ਟਰਾਂਸਪੋਰਟਰ ਬੜੇ ਪਰੇਸ਼ਾਨ ਨੇ, ਮਰੇ ਪੈਣ ਥਾਂ ਦੇ, ਖੁਸ਼ਹਾਲ ਨਹੀਂ ਹੈਗੇ। ਹੁਣ ਤਾਂ ਅੱਲਾ ਕੋਲ ਇੱਕ ਹੀ ਦੁਆ ਹੈ, ਯਾ ਅੱਲਾ ਕਿਆਮਤ ਹੀ ਲੈ ਅਸਲਾਮ ਵਾਲੇਕੁਮ ਹੋਵੇ ਦੁਨੀਆ। ਕੋਈ ਹਾਲਾਤ ਅੱਗੋਂ ਜੋ ਬਿਹਤਰ ਨਹੀਂ ਹਾਲਾਤ ਹੁੰਦੇ ਨਜ਼ਰ ਆ ਰਹੇ? ਬਿਹਤਰ ਨਹੀਂ ਨਜ਼ਰ ਆ ਰਿਹਾ। ਬਸ ਹੁਣ ਪਰੇਸ਼ਾਨ ਹੈ ਦੁਨੀਆ। ਜਿਹੜਾ ਬੰਦਾ ਖੁਸ਼ਹਾਲ ਹੈ ਨਾ, ਉਹ ਕਹਿ ਗੱਲ ਹੈ ਵੀ ਕਿਆਮਤ ਨਾ ਹੀ ਆਵੇ, ਤੇ ਅਸੀਂ ਪਰੇਸ਼ਾਨ, ਅਸੀਂ ਤਾਂ ਕਹਿੰਦਾ ਯਾ ਅੱਲਾ ਕਿਆਮਤ ਹੀ ਲਿਆ, ਅਸਲਾਮ ਵਾਲੇਕੁਮ ਹੋਵੇ ਦੁਨੀਆ ਪਰ ਪੁਰਬਾਸ਼ ਹੋਵੇ ਸਾਰਾ। ਠੀਕ ਹੋ ਗਿਆ ਜੀ ਨਾਜ਼ਰੀਨ। ਟਰਾਂਸਪੋਰਟਰ ਹਜ਼ਰਾਤ ਇਹ ਕਹਿ ਰਹੇ ਨੇ ਕਿ ਪੈਟਰੋਲ ਔਰ ਡੀਜ਼ਲ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਕਿ ਜਿਹੜੇ ਕਿਰਾਏ ਨੇ ਉਹ ਹਾਲੀ ਵੀ ਘੱਟ ਨੇ, ਲੇਕਿਨ ਆਵਾਮ ਉਹ ਕਿਰਾਏ ਨਹੀਂ ਦੇਣਾ ਚਾਹ ਰਹੀ। ਮਜ਼ੀਦ ਅਸੀਂ ਆਵਾਮ ਨਾਲ ਵੀ ਗੱਲ ਕਰਨੀ ਹੈ ਕਿ ਕਿਰਾਇਆਂ ਦੇ ਹਵਾਲੇ ਨਾਲ ਉਹ ਕੀ ਕਹਿੰਦੇ ਨੇ। ਆਓ ਅੱਗੇ ਚੱਲਦੇ ਹਾਂ। ਅੱਛਾ
अच्छा भाईजान लारी अड्डे फिर रहे हो, किधर जा रहे हो? उतारे जा रहे हैं, उतारे अपने नानी की तरफ जा रहा हूँ। अच्छा वैसे कितने लाहौर ही रहते हो? हाँ इधर ही रहते हैं। अच्छा किराया कितना है उकाड़े का? किराया हम पहले देते थे 500 600 550। हाँ अब 1000 रुपया। 1000 रुपया किराया? किराया उसको 1000 रुपया दिया बड़ी मुश्किल से। अच्छा ਕਿਹੜੀ ਗੱਡੀ ਤੇ ਜਾ ਰਹੇ ਹੋ? ਏਸੀ ਟਾਈਮ ਵੱਡੀ ਗੱਡੀ इसी ਤੇ? टाइम ਤੇ ਜਾ ਵੀ ਤਾਂ ਤੁਸੀਂ ਏਸੀ 'ਚ ही रहे हो फिर? फिर ऐसे ही आना। अच्छा बहुत ज़्यादा फर्क पै गया, दो अद्धा फर्क आ गया किराए से ज़्यादा फर्क आ गया, बहुत ज़्यादा फर्क आ गया। कोई गरीब आदमी तो सफ़र नहीं करेगा, वो तो ऐसे मुश्किल है उसके लिए। में। अच्छा वैसे कितना किराया होना चाहिए माकूल? मकबूल किराया होगा 700 रुपया कर दे, ठीक है। ਹੁਣ ਕੀ ਹਾਲਾत ਨੇ ਕਾਰੋਬਾਰ ਦੇ? अब बहुत डाउन हो गया, मतलब कि कारोबार तो ठीक है मगर रेट बहुत ज़्यादा है कि मतलब ग्राहक मुतमिन नहीं होता, चीज़ बेचनी बहुत औखी हो गई है। ठीक है, कुव्वत खरीद घट गई लोगों की। बहुत ज़्यादा कम हो गई। ਹਾਂਜੀ ਭਾਈਜਾਨ ਪਰਚੀ ਫੜੀ ਤੁਸੀਂ ਕਿਰਾਏ ਵਾਵਾ ਬਤਾ ਦਿੱਤੇ ਜੇ ਫਿਰ? ਕਿਰਾਇਆ ਸਾਹਿਬ ਜੀ ਦਿੰਦੀ ਕੋਈ ਨਹੀਂ ਸਵਾਰੀ, ਕਿਰਾਇਆ 3150 ਰੁਪਏ, ਸਵਾਰੀ ਕਹਿੰਦੀ 1500 ਲੈਣਾ 1600 ਲੈਣਾ, ਕੀ ਕਰੇ ਗਰੀਬ ਕਿੱਥੋਂ ਤੱਕ ਦਾ ਕਿਰਾਇਆ ਜੀ? 3100 ਇਹ ਸਾਦਕਾਬਾਦ ਦਾ ਕਿਰਾਇਆ, ਸਾਦਕਾਬਾਦ ਸਾਦਕਾਬਾਦ। 3100 ਰੁਪਏ ਕਿਰਾਇਆ ਹੋ ਗਿਆ। 3100 ਪਹਿਲੇ ਕਿੰਨਾ ਸੀ? ਪਹਿਲੇ ਸੀ 2200 2200 ਤੇਲ ਵੱਧ ਗਿਆ ਫਰਕ ਤਾਂ ਨਾ, ਵੈਸੇ ਪਿਆ 900 ਰੁਪਏ ਇਕੱਠਾ ਹੀ, ਇੱਕ ਫੀਸ ਵਾਰੀ ਵੱਧ ਗਈ। तेल ਵੱਧ ਗਿਆ ਨਾ, तेल बहुत ज़्यादा हो गया, ਗੱਡੀਆਂ ਖੜੀਆਂ ਹੋ ਗਈਆਂ, ਬਾਮ ਕੋ ਪੈਸਾ को नहीं आया, ਕੀ ਕਰੇ ਬਾਮ। ਸਵਾਰੀ ਵੀ ਘਟੀ ਹੈ? ਸਵਾਰੀ ਬਿਲਕੁਲ ਘਟ ਗਈ, 2 3 4 5 ਸਵਾਰੀ ਲੱਗ ਜਾ ਰਹੀ ਗੱਡੀ। ਅੱਛਾ ਐਡੀ ਦੂਰ ਦਾ ਸਫ਼ਰ ਹੈ, 4 5 6 ਹੁਣ ਗੱਡੀ ਕਢਾਈ ਹੈ ਤੇ 6 ਸਵਾਰੀਆਂ। ਅੱਛਾ ਤੁਸੀਂ ਜਾਂਦੇ ਕਿਹੜੇ ਰਸਤੇ ਤੋਂ ਜੀ? ਅਸੀਂ ਮੋਟਰਵੇ ਮੋਟਰਵੇ ਤੁਸੀਂ, ਯਾਨੀ ਕਿ ਫਿਰ ਸਵਾਰੀਆਂ ਤੁਹਾਡੇ ਕੋਲ ਨਾ ਹੋਣ ਪੂਰੀਆਂ, ਫਿਰ ਕੀ ਕਰਦੇ ਹੋ? ਗੱਡੀ ਜਾਂਦੀ ਕੀ ਕਰਨਾ। ਅੱਛਾ 12450 ਹਾਲੀ ਤੱਕ 6 ਸਵਾਰੀਆਂ ਨੇ ਸਿਰਫ? 6 ਸਵਾਰੀਆਂ ਗੱਡੀ ਚੱਲ ਗਈ, 6 ਸਵਾਰੀਆਂ ਲੈ ਕੇ ਗੱਡੀ ਚਲੀ ਗਈ? ਅਗਲੇ ਡੇ ਨਿਆਜ਼ੀ ਡੇ ਜਾਏਗੀ, ਠੋਕਰ ਦੇਖੇਗੀ, ਅੱਛਾ। ਉਸ ਤੋਂ ਬਾਅਦ ਆਪਣਾ 7-8 ਵਜੇ ਗੱਡੀ ਨਿਕਲਦੀ ਹੈ, ਮੋਟਰ 'ਤੇ ਚੜ੍ਹ ਜਾਏ। ਅੱਛਾ ਯਾਨੀ ਕਿ ਤੁਸੀਂ ਆਪਣਾ ਟਾਈਮ ਦੇ ਹਿਸਾਬ ਨਾਲ ਜਾਣਾ ਹੀ ਜਾਣਾ? ਹਾਂਜੀ ਟਾਈਮ ਦੀ ਗੱਡੀ। ਇਹਨਾਂ ਦਿਨਾਂ 'ਚ ਐਵੇਂ ਵੀ ਹੁੰਦਾ ਹੈ ਕਿ ਸਵਾਰੀਆਂ ਬਿਲਕੁਲ ਹੀ ਥੋੜੀਆਂ ਨੇ ਔਰ ਗੱਡੀ ਫਿਰ ਵੀ ਗਈ ਹੈ ਵਾਪਸ ਆਗਾ? ਗੱਡੀ ਨੇ ਜਾਣਾ ਮਾਲਕ ਕੀ ਕਰੇ, ਕਿਸ਼ਤਾਂ ਦੀਆਂ ਗੱਡੀਆਂ, ਅੱਛਾ ਕਿਸ਼ਤਾਂ ਦੇਣੀਆਂ ਮਾਲਕਾਂ ਨੇ, ਹਾਂ ਹਾਂ, ਕੁਛ ਨਾ ਕੁਛ ਬਚੇਗਾ ਹੀ। ਤੇ ਉਹ ਤਾਂ ਤੇਲ ਵੀ ਨਹੀਂ ਪੂਰਾ ਹੋਏਗਾ ਇਸ ਹਿਸਾਬ ਨਾਲ। ਕੁਛ ਨਹੀਂ, ਅੱਜ ਕੱਲ੍ਹ ਕੁਛ ਨਹੀਂ ਪੂਰਾ ਹੋ ਰਿਹਾ। ਸਵਾਰੀਆਂ ਦੇ ਗਿਲਾਗੇ ਕਰ ਰਹੀਆਂ ਸਨ ਵੀ ਕਿਰਾਏ ਬੜੇ ਵੱਧ ਗਏ ਨੇ। ਨਾ ਕੋਈ ਕਿਰਾਇਆ ਨਹੀਂ ਸਵਾਰੀ ਦਿੰਦੀ ਹੈ, ਮੈਂ ਝੂਠ ਹੈ, ਸਭ ਝੂਠ ਬੋਲ ਰਹੇ ਹੈ। ਅੱਛਾ ਮੈਂ ਹੁਣ ਗੱਡੀ ਕਢਾ ਗਿਆ 2000 1500 1800 ਮੁझे ਦਿਖਾਇਆ ਮੈਂ 2000 1800 2200, ਕੋਈ ਸਵਾਰੀ ਕਿਰਾਇਆ ਪੂਰਾ ਨਹੀਂ ਦੇ ਰਹੀ। ਅਸਲ ਪੈਟਰੋਲ ਦੀ ਕੀਮਤ ਹੀ ਫਿਰ ਘੱਟ ਹੋਣੀ ਚਾਹੀਦੀ। ਹਾਂਜੀ ਘੱਟ ਹੋਣੀ ਚਾਹੀਦੀ, ਫਿਰ ਆਵਾਮ ਨੂੰ ਕੋਈ ਸਕੂਨ ਹੋਵੇ, ਡੀਜ਼ਲ ਘੱਟ ਹੋਵੇ। ਜੰਗ ਦਾ ਰੋਲਾ ਪਿਆ, ਉਹ ਕਿਤੇ ਅੱਲਾ ਕਰੇ ਖਤਮ ਹੋਵੇ ਤੇ ਫਿਰ ਤੇਲ ਤੂਲ ਆਪਣੇ ਆਪ ਜਗ੍ਹਾ ਤੇ ਆ ਜਾਏ, ਫਿਰ ਨਿਜ਼ਾਮ ਠੀਕ ਕੀ ਹੋਏਗਾ। ਸਮਝਦੇ ਹੋ ਵੈਸੇ ਕਿੰਨਾ ਪੈਟਰੋਲ ਕਿੰਨੇ ਦਾ ਹੋਣਾ ਚਾਹੀਦਾ ਔਰ ਕਿਰਾਇਆ ਕਿੰਨਾ ਮਕਬੂਲ? ਜਿਹੜਾ ਪਹਿਲੇ ਡੀਜ਼ਲ ਸੀ ਨਾ 200 250 ਉੱਥੇ ਤੱਕ ਹੋਵੇ, ਫਿਰ ਨਿਜ਼ਾਮ ਮਾਲਕਾਂ ਦਾ ਵੀ ਚੱਲਦਾ ਹੈ, ਮਜ਼ਦੂਰਾਂ ਦਾ ਵੀ ਚੱਲਦਾ ਔਰ ਉੱਥੇ ਅਗਰ ਆ ਜਾਵੇ ਡੀਜ਼ਲ ਤੇ ਕਿਰਾਇਆ ਕਿੰਨਾ ਹੋਏਗਾ? ਫਿਰ 2000 2200 ਤੇ ਉਹ ਮਕਬੂਲ afford ਕਿਰਾਇਆ ਵੀ ਕਰਦੀ ਸਵਾਰੀ? ਹਾਂਜੀ ਫਿਰ ਜਾਂਦੀ ਸਵਾਰੀ ਬਿਲਕੁਲ ਮਕਬੂਲ ਕਰਾਇਆ ਗੱਲ ਹੈ ਵੇ। ਫਿਰ ਹਰ ਬੰਦਾ ਸਫ਼ਰ ਕਰਦਾ, ਜਿਹਨੂੰ ਮਜਬੂਰੀ ਉਹ ਵੀ ਜਾਂਦਾ, ਜਿਹਨੂੰ ਨਹੀਂ ਮਜਬੂਰੀ ਉਹ ਵੀ ਜਾਂਦਾ। ਤਾਂ ਬਿਲਕੁਲ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਇਹ ਵੱਡੀ ਗੱਡੀ ਹੈ, ਇਹਨੇ ਆਪਣੇ ਟਾਈਮ ਤੇ ਨਿਕਲਣਾ ਹੀ ਨਿਕਲਣਾ ਹੈ, ਲੇਕਿਨ ਹਾਲੀ ਤੱਕ ਸਿਰਫ 6 ਸਵਾਰੀਆਂ ਨੇ ਜਿਹੜੀਆਂ ਉਹ ਬੱਸ 'ਚ ਬੈਠੀਆਂ ਨੇ ਔਰ ਬੱਸ ਨਿਕਲ ਚੁੱਕੀ ਹੈ। ਟਰਾਂਸਪੋਰਟਰ ਹਜ਼ਰਾਤ ਵੀ ਪਰੇਸ਼ਾਨ ਨੇ ਔਰ ਗੱਲ ਇਹ ਹੀ ਹੈ ਕਿ ਹਕੂਮਤ ਨੂੰ ਚਾਹੀਦਾ ਹੈ ਕਿ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਮਾਕੂਲ ਹੋਣੀਆਂ ਚਾਹੀਦੀਆਂ ਨੇ ਕਿ ਜਿਹਦੇ ਨਾਲ ਟਰਾਂਸਪੋਰਟਰ ਹਜ਼ਰਾਤ ਵੀ ਕਮਾ ਸਕਣ ਔਰ ਸਵਾਰੀਆਂ ਨੂੰ ਇੰਨਾ ਮਾਕੂਲ ਕਿਰਾਇਆ ਮਿਲੇ ਕਿ ਉਹ ਵੀ ਜਾ ਸਕਣ।